ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਡਾਕਟਰ ਸਾਹਿਬ ਸਾਡਾ ਅਗਲਾ ਈਮੇਲ ਮੈਸੇਜ ਬੇ ਏਰੀਏ ਕੈਲੀਫੋਰਨੀਆ ਤੋਂ ਡਾਕਟਰ ਗੁਰਮੀਤ ਸਿੰਘ ਬਰਸਾਲ ਜੀ ਦਾ ਹੈ। ਇਹ ਲਿਖਦੇ ਹਨ, ਗੁੱਡ ਜੌਬ ਡਾਕਟਰ ਸਾਹਿਬ, ਕੀਪ ਇਟ ਔਨ। ਤੁਸੀਂ ਅਕਸਰ ਬ੍ਰਾਹਮਣਵਾਦ ਤੋਂ ਸੰਗਤਾਂ ਨੂੰ ਸੁਚੇਤ ਕਰਦੇ ਹੋ। ਕਦੀ ਉਸ ਬ੍ਰਾਹਮਣਵਾਦ ਤੋਂ ਵੀ ਸੰਗਤਾਂ ਨੂੰ ਸੁਚੇਤ ਕਰਿਆ ਕਰੋ ਜਿਹੜਾ ਅੱਜ ਕੱਲ੍ਹ ਸਿੱਖਾਂ ਦੇ ਧੁਰ ਅੰਦਰ ਜਾ ਬੈਠਿਆ ਹੈ ਅਤੇ ਕੁਦਰਤ ਦੇ ਅਟਲ ਨਿਯਮਾਂ ਦੇ ਵਿਰੁੱਧ ਗੈਰ ਕੁਦਰਤੀ ਵਰਤਾਰਿਆਂ ਰਾਹੀਂ ਹੀ ਨਿਜ ਦੀ ਬੋਡੀ ਦੇ ਲਾਰੇ ਨਾਲ ਸੰਤੁਸ਼ਟਤਾ ਬਖਸ਼ੀ ਜਾਂਦਾ ਹੈ। ਡਾਕਟਰ ਸਾਹਿਬ, ਡਾਕਟਰ ਗੁਰਮੀਤ ਸਿੰਘ ਜੀ ਬਰਸਾਲ ਦਾ ਬਹੁਤ-ਬਹੁਤ ਧੰਨਵਾਦ ਜੀ। ਇਹ ਆਪ ਵੀ ਬੜੇ ਕ੍ਰੀਏਟਿਵ ਸੱਜਣ ਨੇ, ਬੜੀਆਂ ਸੋਹਣੀਆਂ ਨਜ਼ਮਾਂ ਲਿਖਦੇ ਨੇ, ਲੇਖ ਵੀ ਲਿਖਦੇ ਨੇ ਜੀ, ਔਰ ਇਹਨਾਂ ਦੀਆਂ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਜੀ। ਪੰਥ ਦਰਦੀ ਨੇ। ਇਹਨਾਂ ਦੀ ਸੋਚ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਔਰ ਕਿਵੇਂ ਦੰਭ, ਪਖੰਡ, ਕੂੜ ਜੀ ਤੇ ਇਹ ਜਿਹੜੇ ਸਾਰੇ ਬ੍ਰਾਹਮਣਵਾਦੀ ਤੱਤ ਨੇ ਜਿਹੜੇ ਸਾਡੇ ਚ ਆ ਵੜੇ ਨੇ ਜੀ, ਇਹ ਕਿਵੇਂ ਦੂਰ ਹੋਣ ਇਹਦੇ ਬਾਰੇ ਉਹ ਚਿੰਤਤ ਵੀ ਹੁੰਦੇ ਨੇ ਔਰ ਬੜੀ ਮਜ਼ਬੂਤੀ ਦੇ ਨਾਲ ਉਹ ਆਪਣੀ ਗੱਲ ਕਹਿੰਦੇ ਨੇ, ਭਾਵੇਂ ਕੋਈ ਸਹਿਮਤ ਹੋਏ ਜਾਂ ਨਾ ਹੋਵੇ ਜੀ। ਇਹਨਾਂ ਨੇ ਸਾਨੂੰ ਥਾਪੜਾ ਦਿੱਤਾ ਹੈ, ਬਹੁਤ ਚੰਗਾ ਲੱਗਾ ਜੀ, ਕਿਉਂਕਿ ਜਿਹੜੇ ਵੀਰ ਇਸ ਫੀਲਡ ਦੇ ਨੇ ਜਦੋਂ ਉਹਨਾਂ ਨੂੰ ਵੀ ਕੁਝ ਪੋਜ਼ਿਟਿਵ ਲੱਗਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਅਸੀਂ ਕੁਝ ਚੰਗਾ ਹੀ ਕਰ ਰਹੇ ਹਾਂ ਜੀ। ਜਿਹੜੀ ਗੱਲ ਉਹਨਾਂ ਨੇ ਬ੍ਰਾਹਮਣਵਾਦ ਤੋਂ ਸੁਚੇਤ ਕਰਨ ਦੀ, ਦੇਖੋ ਬ੍ਰਾਹਮਣਵਾਦ ਬਹੁਤ ਪਾਵਰਫੁਲ ਆਈਡੀਓਲੋਜੀ ਹੈ। ਦੁਨੀਆ 'ਚ ਬਹੁਤ ਸਾਰੇ ਵਾਦ ਆਏ ਜੀ। 20ਵੀਂ ਸਦੀ ਦੇ ਵਿੱਚ ਵੀ ਅਸੀਂ ਦੇਖਿਆ ਨਾਜ਼ੀਜ਼ਮ, ਕਮਿਊਨਿਜ਼ਮ, ਫਾਸ਼ਿਜ਼ਮ। ਜੀ। ਇਹਨਾਂ ਸਾਰਿਆਂ ਦੀ ਇੱਕ ਉਮਰ ਸੀ। ਨਾਜ਼ੀ ਫੈਲੇ ਇੱਕ ਸਟੇਜ ਤੇ, ਅੱਧਾ ਯੂਰਪ ਉਹਨਾਂ ਨੇ ਕੰਟਰੋਲ ਕਰ ਲਿਆ ਜੀ। ਪਰ ਫਿਰ ਕਨਫਰੰਟ ਕੀਤਾ ਸੈਕੰਡ ਵਰਲਡ ਵਾਰ 'ਚ। ਅੱਜ ਨਾਜ਼ੀ ਹੋਣਾ ਜਿਹੜਾ ਉਹਦਾ ਮਤਲਬ ਹੈ ਕਿ ਵੀ ਟਰਾਇਲ ਹੋਏਗਾ ਕਿਤੇ ਨਾ ਕਿਤੇ। ਜਿਹੜੇ ਲੋਕ ਛਿਪ ਵੀ ਗਏ ਉਹਨਾਂ ਨੂੰ ਵੀ ਬੋਰੀਆਂ 'ਚ ਪਾ ਕੇ ਲਿਜਾਂਦੇ ਨੇ, ਕਹਿੰਦੇ ਸਾਡਾ ਕੋਈ ਲਾਗਾ ਦੇਗਾ ਨਹੀਂ ਜੀ। ਮੁਸੋਲਿਨੀ ਨੇ ਫਾਸ਼ਿਜ਼ਮ ਲਿਆਂਦਾ ਇਟਲੀ ਦੇ ਵਿੱਚ। ਜੀ। ਅੱਜ ਫਾਸ਼ਿਸਟ ਹੋਣਾ ਇੱਕ ਗਾਲ ਹੈ, ਕਿਸੇ ਨੂੰ ਕਹੋ ਕਿ ਵੀ ਇਹ ਫਾਸ਼ਿਸਟ ਹੈ। ਜੀ। ਕਮਿਊਨਿਜ਼ਮ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਕਿ ਵੀ 1920 'ਚ ਕਿਵੇਂ 1917 'ਚ ਰਸ਼ੀਅਨ ਰੈਵੋਲੂਸ਼ਨ ਦੇ ਨਾਲ ਇਹ ਖਲੋਤਾ ਹੈ ਜੀ। ਤੇ ਕਿਵੇਂ 1999-90 ਤੱਕ ਪਹੁੰਚਦੇ ਆ ਜਦੋਂ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਗਿਆ ਤੇ ਕਮਿਊਨਿਜ਼ਮ ਦਾ ਜਿਹੜਾ ਭੋਗ ਪੈ ਗਿਆ। ਔਰ ਚਾਈਨਾ ਵਰਗਾ ਮੁਲਕ ਵੀ ਜਿਹੜਾ ਅੱਜ ਪ੍ਰੋਗਰੈਸ ਕਰ ਰਿਹਾ ਹੈ ਕਮਿਊਨਿਜ਼ਮ ਦੀ ਆਈਡੀਓਲੋਜੀ ਨਾਲ ਨਹੀਂ। ਉਹਨਾਂ ਨੇ ਵੀ ਜਿਵੇਂ ਉਹਨਾਂ ਦੇ ਡੈਂਗ ਨੇ ਕਿਹਾ ਸੀ ਕਿ ਜੀ ਬਿੱਲੀ ਨੂੰ ਚੂਹੇ ਮਾਰਨੇ ਆਣੇ ਚਾਹੀਦੇ ਆ, ਭਾਵੇਂ ਉਹ ਚਿੱਟੀ ਰੰਗ ਦੀ ਹੋਏ ਕਿ ਕਾਲੇ ਰੰਗ ਦੀ ਹੋਏ। ਅਸਲ 'ਚ ਉਹਨੇ ਰਿਸਪੌਂਡ ਕੀਤਾ ਸੀ ਇਸ ਗੱਲ ਨੂੰ ਜਦੋਂ ਉਹਨੂੰ ਪੁੱਛਿਆ ਸੀ ਕਿਸੇ ਪੱਤਰਕਾਰ ਨੇ ਕਿ ਜੀ ਤੁਹਾਡੀ ਆਈਡੀਓਲੋਜੀ ਤਾਂ ਕਮਿਊਨਿਜ਼ਮ ਦੀ ਸੀ ਜਿਹੜੀ ਤਾਂ ਸੋਸ਼ਲਿਜ਼ਮ ਦੂਜੀ ਗੱਲ ਕਰਦੀ ਹੈ, ਤੁਸੀਂ ਹੁਣ ਕੈਪੀਟਲਿਜ਼ਮ 'ਚ ਕਿੱਥੇ ਆ ਵੜੇ? ਹੁਣ ਤੁਹਾਡਾ ਸਾਰਾ ਇਨਫਰਾਸਟ੍ਰਕਚਰ ਔਰ ਤੁਹਾਡੀ ਸਾਰਾ ਇਕਨੋਮਿਕਲ ਢਾਂਚਾ ਜਿਹੜਾ ਹੈ ਉਹ ਕੈਪੀਟਲਿਜ਼ਮ ਤੇ ਆ ਗਿਆ। ਤਾਂ ਉਦੋਂ ਉਹਨੇ ਕਿਹਾ ਸੀ ਕਿ ਇਹ ਨਹੀਂ ਫਰਕ ਪੈਂਦਾ ਕੀ ਆ, ਉਹਨੂੰ ਚੂਹੇ ਫੜਨੇ ਆਣੇ ਚਾਹੀਦੇ। ਸੋ ਇਹ ਇੱਕ ਜਸਟੀਫਿਕੇਸ਼ਨ ਸੀ ਆਪਣੀ ਜਿਹੜਾ ਆਈਡੀਓਲੋਜੀ ਨੂੰ ਬਦਲਣ ਦੀ ਜੀ। ਪਰ ਇਹਦੇ ਸਭ ਦੇ ਬਾਵਜੂਦ ਤੁਸੀਂ ਬ੍ਰਾਹਮਣਵਾਦ ਦੇਖੋ। ਹੁਣ ਪਹਿਲੀ ਗੱਲ ਤਾਂ ਇਸ ਗੱਲ ਨੂੰ ਅਸੀਂ ਸਪਸ਼ਟ ਕਰ ਦਈਏ ਕਿ ਜਦੋਂ ਬ੍ਰਾਹਮਣਵਾਦ ਕਿਹਾ ਜਾਂਦਾ ਹੈ ਇਹ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਇੱਕ ਆਈਡੀਓਲੋਜੀ ਹੈ, ਵਿਚਾਰਧਾਰਾ ਹੈ। ਹੁਣ ਬ੍ਰਾਹਮਣਵਾਦ ਦੀ ਵਿਚਾਰਧਾਰਾ ਲਗਭਗ 4000 ਸਾਲ ਪਹਿਲਾਂ 3.5 ਤੋਂ 4 ਰਿਗਵੇਦ ਦੇ ਨਾਲ ਸਾਹਮਣੇ ਆਉਂਦੀ ਹੈ ਜੀ। ਰਿਗਵੇਦ ਦੇ ਵਿੱਚ ਯੱਗ ਕਿਵੇਂ ਨੇ, ਮੰਤਰ ਕਿਵੇਂ ਨੇ, ਕਿਹੜੀ ਵਿਧੀ ਦੇ ਨਾਲ ਕਿਹੜਾ ਯੱਗ ਕਰਨਾ ਹੈ। ਇਹ ਗੱਜ ਯੱਗ ਹੈ, ਅਸ਼ਵਮੇਘ ਯੱਗ ਹੈ। ਅਸ਼ਵਮੇਘ ਘੋੜੇ ਨੂੰ ਮਾਰ ਕੇ ਕੀਤਾ ਜਾਂਦਾ ਸੀ, ਗਊਮੇਘ ਗਾਂ ਨੂੰ ਮਾਰ ਕੇ ਕੀਤਾ ਜਾਂਦਾ ਸੀ, ਗੱਜ ਮੇਘ ਗੱਜ ਹਾਥੀ ਨੂੰ ਕਹਿੰਦੇ ਨੇ, ਹਾਥੀ ਨੂੰ ਮਾਰ ਕੇ ਕੀਤਾ ਜਾਂਦਾ ਸੀ। ਸੋ ਇਹ ਜਿਹੜਾ ਮੰਤਰੋ ਉਚਾਰਨ ਯੱਗ ਔਰ ਇਸ ਸਾਰੇ ਹਵਨ ਇਸ ਨਾਲ ਜੁੜਿਆ ਸਾਰਾ ਕਰਮਕਾਂਡ, ਇੱਥੋਂ ਬ੍ਰਾਹਮਣਵਾਦ ਦਾ ਜਨਮ ਹੁੰਦਾ, ਇਸ ਵਿਚਾਰਧਾਰਾ ਦਾ ਜਨਮ ਹੁੰਦਾ। ਫਿਰ ਇਹ ਸਪਰੈਡ ਆਊਟ ਹੁੰਦੀ ਹੈ, ਫਿਲਾਸਫੀ ਵੱਲ ਵੀ ਆਉਂਦੀ ਹੈ। ਸ਼ਾਸਤਰ ਜਿਹੜੇ ਨੇ 6 ਸ਼ਾਸਤਰ ਜਾਂ ਖੱਟ ਸ਼ਾਸਤਰ ਜਿਹੜੇ ਨੇ ਉਹ ਬੜੀ ਫਿਲਾਸਫੀ ਦੀ ਗੱਲ ਹੈ, ਟੌਪ, ਜਿਨ੍ਹਾਂ ਦੇ ਵਿੱਚ ਮਟੀਰੀਅਲਿਜ਼ਮ ਵੀ ਆਉਂਦਾ ਹੈ, ਜਿਹਦੇ ਵਿੱਚ ਸਪਿਰਿਚੁਅਲਿਜ਼ਮ ਦੀ ਗੱਲ ਵੀ ਹੈ। ਫਿਰ ਅਸੀਂ ਸਿਮਰਤੀਆਂ ਦੇਖਦੇ ਹਾਂ, ਉਹਦੇ ਵੇਰਵੇ ਨੇ, ਉਪਨਿਸ਼ਦ ਨੇ। ਫਿਰ ਜਿਹੜਾ ਧਰਮ ਬ੍ਰਾਹਮਣਵਾਦ ਅੱਜ ਪਪੂਲਰ ਹੈ ਇਹ ਕੋਈ ਆਦ ਬ੍ਰਾਹਮਣਵਾਦ ਨਹੀਂ ਸੀ, ਕਿਉਂਕਿ ਦਿਆਨੰਦ ਨੇ ਵੀ ਉਹਨੂੰ ਬੁੱਤ ਪ੍ਰਸਤੀ ਨੂੰ ਰਿਜੈਕਟ ਕੀਤਾ ਇਸ ਲਈ ਜੀ। ਇਹ ਜਦੋਂ ਪੁਰਾਣ ਆਏ, ਪੁਰਾਣ ਕਹਾਣੀਆਂ ਨੇ 22 ਨੇ 24 ਨੇ, ਵਧਾ ਦਿਓ ਘਟਾ ਦਿਓ, ਉਹਦੇ 'ਚ ਕੋਈ ਨੰਬਰ ਨਹੀਂ ਹੈ ਉਹਨਾਂ ਦਾ। ਪਰ ਜਿਵੇਂ ਮਹਾਭਾਰਤ ਹੈ ਇਹ ਵੀ ਇੱਕ ਪੁਰਾਣ ਹੈ, ਗੀਤਾ ਮਹਾਭਾਰਤ ਪੁਰਾਣ ਦਾ ਹੀ ਇੱਕ ਹਿੱਸਾ ਹੈ ਜੀ। ਉਹਨਾਂ ਪੁਰਾਣਾਂ ਦੇ ਵਿੱਚ ਜਿਹੜਾ ਹੈ ਫਿਰ ਬਹੁਤ ਸਾਰਾ ਜਿਹੜੇ ਹੈ ਨਵੇਂ ਦੇਵਤੇ ਐਸਟੈਬਲਿਸ਼ ਹੋਏ, ਉਹਨਾਂ ਦੀਆਂ ਕਹਾਣੀਆਂ ਐਸਟੈਬਲਿਸ਼ ਹੋਈਆਂ। ਫਿਰ ਐਪਿਕਸ ਆ ਗਏ ਜੀ, ਵਾਲਮੀਕੀ ਜੀ ਦੀ ਜਿਹੜੀ ਹੈ ਉਹ ਰਾਮਾਇਣ
फिर तुलसी रामायण, फिर राम सीता लक्ष्मण, ये सारे नवे करैक्टर आ गए, इन्हां दे मंदिर एस्टैबलिश हो गए। सो कुल मिला के जिहड़ा ब्राह्मणवाद दा दायराकार है ਉਹ ਇੱਕ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਨੂੰ ਮੰਨੂ ਨੇ ਕੋਡੀਫਾਈ ਕੀਤਾ, ਮਜ਼ਬੂਤ ਕੀਤਾ ਜੀ। ਉਹ ਇੱਕ ਦਾਇਰੇ 'ਚ ਨਹੀਂ ਰਿਹਾ। ਬ੍ਰਾਹਮਣਵਾਦ ਤੁਹਾਡੇ ਸਮਾਜਿਕ ਵਰਤਾਰੇ, ਜੇ ਤੁਹਾਡਾ ਕਿੱਤਾ ਬ੍ਰਾਹਮਣ ਨੇ ਡਿਸਾਈਡ ਕਰਨਾ ਹੈ ਜੀ ਕਿ ਤੁਸੀਂ ਇੱਕ ਤੇਲੀ ਦਾ ਮੁੰਡਾ ਤੇਲੀ ਹੋਏਗਾ, ਉਹ ਤੇਲ ਹੀ ਜਿਹੜਾ ਉਹ ਉਸ ਕੰਮ ਨੂੰ ਕਰੇਗਾ। ਕਿਸਾਨ ਹੀ ਰਹਿ ਸਕਦਾ ਜੀ। ਇੱਕ ਜੁੱਤੀਆਂ ਬਣਾਉਣ ਵਾਲੇ ਦਾ ਬੱਚਾ ਜਿਹੜਾ ਉਹ ਐਸਪਾਇਰ ਨਹੀਂ ਕਰ ਸਕਦਾ ਕਿ ਉਹਨੇ ਵਪਾਰੀ ਬਣਨਾ ਜੀ। ਉਹਨਾਂ ਨੇ ਕੰਮ ਵੰਡ ਦਿੱਤੇ ਅੱਗੋਂ, ਜ਼ਾਤ ਪਾਤ ਗੋਤ ਉਹਦਾ ਇੰਨੀ ਕੁ ਡਿਵੀਜ਼ਨ ਕਰ ਦਿੱਤੀ ਵੀ ਉਹ ਵੀ ਇੱਕ ਦੂਜੇ ਨੂੰ ਉੱਚਾ ਨੀਵਾਂ ਸਮਝਦੇ ਨੇ ਜੀ। ਫਿਰ ਦਿਨ ਤੁਹਾਡੇ ਜੰਮਣ ਤੋਂ ਲੈ ਕੇ ਜਦੋਂ ਤੁਸੀਂ ਜੰਮਣਾ ਮਰਨ ਤੱਕ ਤੁਸੀਂ ਬ੍ਰਾਹਮਣ ਤੋਂ ਖਹਿੜਾ ਨਹੀਂ ਛਡਾ ਸਕਦੇ ਜੀ। ਹਰ ਰਸਮ ਉਹਨੇ ਕਰਨੀ ਹੈ, ਹਰ ਚੀਜ਼ ਦੇ ਨਾਲ ਉਹਦਾ ਜੁੜਿਆ ਹੋਇਆ ਉਹਨੇ ਤੁਹਾਨੂੰ ਦੱਸਣਾ ਹੈ ਵੀ ਲਗਨ ਕਿਹੜਾ ਸ਼ੁਭ ਹੈ, ਤਾਰੇ ਕਿੱਥੇ ਬੈਠ ਗਏ ਨੇ, ਮੰਗਲ ਸੁੱਤਾ ਹੈ ਕਿ ਮੰਗਲ ਜਾਗਦਾ ਹੈ, ਸ਼ਨੀ ਜਿਹੜਾ ਉਹ ਮਿਹਰਬਾਨ ਹੈ ਕਿ ਸ਼ਨੀ ਦਾ ਕੋਪ ਹੋ ਗਿਆ। ਕਿੰਨੀਆਂ ਕੁੜੀਆਂ ਵਿਚਾਰੀਆਂ ਅੱਜ ਵੀ ਵਿਆਹ ਖੁਣੋਂ ਹੀ ਰਹਿ ਜਾਂਦੀਆਂ ਜੀ, ਮੰਗਲੀਕ ਹੈ ਜੀ ਇਹ ਜੀ। ਉਹ ਫਿਰ ਦੂਜੇ ਲੱਭਦੇ ਫਿਰਦੇ ਨੇ ਕਿ ਜੀ ਮੰਗਲੀਕ ਨੂੰ ਮੰਗਲੀਕ ਟੱਕਰੇ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਇੰਨਾ ਕੁ ਆਲ ਐਨਕੰਪੈਸਿੰਗ ਬ੍ਰਾਹਮਣਵਾਦ ਦਾ ਇੰਪੈਕਟ ਹੈ। ਬੁੱਧ ਪਹਿਲੀ ਆਵਾਜ਼ 2500 ਸਾਲ ਪਹਿਲਾਂ ਆਇਆ, ਉਹਨੇ ਚੈਲੰਜ ਕੀਤਾ ਲੇਕਿਨ ਦੇਖ ਲਓ ਬੁੱਧ ਧਰਮ ਦਾ ਬ੍ਰਾਹਮਣ ਨੇ ਕੀ ਹਾਲ ਕਰ ਦਿੱਤਾ। ਐਵੇਂ ਨਹੀਂ ਅਲਾਮਾ ਇਕਬਾਲ ਨੇ ਕਿਹਾ, ਜਦੋਂ ਉਹਨੇ ਬੁੱਧ ਦੀ ਗੱਲ ਕੀਤੀ, अलामा इकबाल ने कहा भी आश्कार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जिमी काबिल न थी। कि ये तो शुष्क खुश्क ਨੂੰ ਇਹ शुष्क ਕਹਿੰਦੇ ਨੇ, ਫਲਸਫੇ ਦੀ ਗੱਲ ਸੀ। ਤੇ ਬੁੱਧ ਦੀ ਜਿਹੜੀ ਗੱਲ ਹੈ ਉਹ ਰਹਿਮਤ ਦੀ ਬਾਰਿਸ਼ ਤਾਂ ਹੋ ਰਹੀ ਹੈ, ਪਰ ਜ਼ਮੀਨ ਜਿਹੜੀ ਆ ਖੁਸ਼ਕ ਫਿਲਾਸਫੀ ਦੇ ਉੱਤੇ ਬ੍ਰਾਹਮਣਾਂ ਨੇ ਲਾਈ ਹੋਈ ਹੈ। ਉਹ ਪਾਣੀ ਧੱਸਿਆ ਹੀ ਨਹੀਂ ਜ਼ਮੀਨ ਦੇ ਵਿੱਚ, ਕੱਢ ਕੇ ਬਾਹਰ ਮਾਰਿਆ ਬੁੱਧ ਨੂੰ। ਹੁਣ ਗੁਰੂ ਨਾਨਕ ਸਾਹਿਬ ਇੱਕ ਉਹ ਆਵਾਜ਼ ਬੁੱਧ ਤੋਂ ਬਾਅਦ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਵੀ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਇਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ। ਕਿ ਬੁੱਤ ਪ੍ਰਸਤਾਂ ਦਾ ਦੇਸ਼ ਮੁੱਦਤਾਂ ਬਾਅਦ फिर नींद चो जागे, आह शूदर के लिए हिंदुस्तान गम खाना है, दर्द इंसानी से इस बस्ती का दिल बेगाना। इंसानी तो दर्द ही नहीं है जी। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। पंजाब चों गुरु नानक साहब की आवाज़ उठी। हुण आवाज़ तो उठी, उन्होंने हर एक नूं ਜਿਹੜਾ ਇਸ ਬ੍ਰਾਹਮਣਵਾਦ ਦਾ ਜਿਹੜਾ ਤੰਦੂਆ ਜਾਲ ਸੀ ਹਰ ਤਾਰ ਨੂੰ ਕੱਟਿਆ ਜੀ। 10 ਜਾਮਿਆਂ ਦੇ ਵਿੱਚ ਗੁਰੂ ਸਾਹਿਬਾਨ ਨੇ ਉਹ ਮਨੁੱਖ ਪੈਦਾ ਕੀਤਾ ਜਿਹਦਾ ਖਹਿੜਾ ਛੁਡਾਇਆ ਉਸ ਸੱਭਿਆਚਾਰ ਤੋਂ ਜਿਹੜਾ ਬ੍ਰਾਹਮਣਵਾਦੀ ਸੱਭਿਆਚਾਰ ਸੀ। ਇੱਕ ਸਿੱਖ ਸੱਭਿਆਚਾਰ ਸਿਰਜਿਆ, ਇੱਕ ਬੋਲੀ ਨੂੰ ਜਿਹੜਾ ਉਹ ਪ੍ਰਫੁੱਲਤ ਕੀਤਾ, ਇੱਕ ਸੈਂਟਰਲ ਥਾਂ ਦਿੱਤੀ, ਇੱਕ ਗੁਰੂ ਗ੍ਰੰਥ ਸਾਹਿਬ ਦਿੱਤਾ। ਫਿਰ 5 ਪਿਆਰਿਆਂ ਦੇ ਰੂਪ 'ਚ ਖਾਲਸਾ ਸਿਰਜ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਸ਼ਰਮ ਨਾਸ, ਤੁਸੀਂ ਖਾਲਸਾ ਹੋ। ਤੁਸੀਂ ਹੁਣ ਆਪਣਾ ਸ਼ਰਮ ਕਰੋਗੇ, ਨਹੀਂ ਹੈ ਕਿ ਕਸ਼ਤਰੀ ਜਿਹੜਾ ਉਹੀ ਤਲਵਾਰ ਚੁੱਕੇਗਾ, ਤੁਹਾਡੇ ਗਾਤਰੇ ਕਿਰਪਾਨ ਹੈ ਜੀ। ਪਰ ਇਹਦੇ ਬਾਵਜੂਦ ਅੱਜ ਅਸੀਂ ਜਿੱਥੇ ਆ ਕੇ ਖੜੇ ਹਾਂ 5 ਸਦੀਆਂ ਬਾਅਦ, ਸਾਡੇ ਘਰਾਂ ਚੋਂ ਜਿਹੜੀ ਉਹ ਗੱਲ ਕਹਿ ਰਹੇ ਨੇ ਵੀ ਸਾਡੇ ਘਰਾਂ ਚੋਂ ਮੰਗਲ ਸ਼ਨੀਚਰ ਨਹੀਂ ਨਿਕਲਿਆ ਜੀ। ਕਿੱਦਣ ਤੇਲ ਲਾਉਣਾ ਹੈ, ਕਿੱਦਣ ਸਿਰ ਨਹਾਉਣਾ ਹੈ, ਕਿੱਦਣ ਲੋਹਾ ਖਰੀਦਣਾ ਹੈ, ਕਿੱਦਣ ਜਾ ਕੇ ਉਹ ਲਗਨ ਪੁੱਛਣੇ ਨੇ। ਆ ਜੋਤਸ਼ੀ ਆ ਜਿੰਨੇ ਤਾਂਤਰਿਕ 90% ਇਹਨਾਂ ਦੇ ਕਲਾਇੰਟ ਸਾਡੇ ਲੋਕ ਨੇ ਜੀ। ਔਰ ਕਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਕਿ ਨਿਰਮਲ ਨਿਰੋਲ ਗੁਰਮਤ ਦੀ ਗੱਲ ਹੋਣੀ ਚਾਹੀਦੀ ਸੀ ਜਾਂ ਚਾਹੀਦੀ ਹੈ, ਕਿਵੇਂ ਅਸੀਂ ਅੱਧ ਪਜੱਦਾ ਬ੍ਰਾਹਮਣਵਾਦ ਸਾਡੇ ਸਾਰੇ, ਹਾਲਾਂ ਚਲੋ ਸਿੱਖ ਰਹਿਤ ਮਰਿਆਦਾ ਇੱਕ ਡਾਕੂਮੈਂਟ ਦੇ ਤੌਰ ਦੇ ਉੱਤੇ ਪੰਥ ਨੇ ਲਿਆਂਦਾ ਸਾਹਮਣੇ ਕਿ ਭਾਈ ਕੋਈ ਤਬਦੀਲੀ ਹੋਏ ਜੀ। ਲੇਕਿਨ ਉਹੀ ਉਹਨਾਂ ਦੇ ਜਿਹੜੇ ਨੇ ਉਹ ਸਾਰੇ ਪਖੰਡ ਦੇ ਵਿੱਚ ਅਸੀਂ ਫਸੇ ਹੋਏ ਹਾਂ। ਸੋ ਇਹਨਾਂ ਦਾ ਜਿਹੜਾ ਕੰਸਰਨ ਹੈ ਉਹ ਬਿਲਕੁਲ ਠੀਕ ਹੈ ਕਿ ਸਿੱਖੀਜ਼ਮ ਅੰਡਰ ਬ੍ਰਾਹਮਣਿਕਲ ਸੀਜ ਜੀ। ਇੱਕ ਪਾਸੇ ਉਹ ਦਾਇਰਾਕਾਰ ਬਾਹਰੋਂ ਹੈ, ਹਿੰਦੁਸਤਾਨ ਦੀ ਹਕੂਮਤ ਹਮਲਾ ਸਿੱਖਾਂ ਨੂੰ ਰਹਿਣ ਨਹੀਂ ਦੇਣਾ, ਪਰ ਇੱਕ 'ਚ ਉਹਨਾਂ ਨੇ ਐਸੇ ਤਰੀਕੇ ਨਾਲ ਜਾਲ ਬੁਣਿਆ ਹੋਇਆ ਵੀ ਅਸੀਂ ਆਪ ਹੀ ਫਸੇ ਹੋਏ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਦੋਨੋਂ ਤਰ੍ਹਾਂ ਮੁਕਤ ਕਰਨਾ ਸਿੱਖੀ ਨੂੰ ਬ੍ਰਾਹਮਣਿਕਲ ਸੀਜ ਤੋਂ, ਅੰਦਰੂਨੀ ਵੀ ਔਰ ਬਹਿਰੂਨੀ ਵੀ ਜਿਹੜਾ ਪੋਲੀਟੀਕਲ ਪਾਵਰ, ਇਹ ਬੜਾ ਇੰਪੋਰਟੈਂਟ ਹੈ।
ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਸਰਦਾਰ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪੰਜਾਬ ਸਰਕਾਰ ਵੱਲੋਂ ਆਨਲਾਈਨ ਲਾਟਰੀ, ਜੂਆ ਘਰ ਅਤੇ ਰੇਸ ਕੋਰਸ ਜੂਏ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਰਹੀ ਹੈ। ਮੇਰਾ ਖਿਆਲ ਹੈ ਪੰਜਾਬ ਸਰਕਾਰ ਦਾ ਅਗਲਾ ਕਦਮ ਵੇਸਵਾ ਘਰਾਂ ਅਤੇ ਚਕਲਾ ਘਰਾਂ ਦਾ ਪੰਜਾਬ ਵਿੱਚ ਜਾਲ ਵਿਛਾਉਣ ਦਾ ਹੋਵੇਗਾ। ਪੰਜਾਬ ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਇਸ ਵਰੇ ਪੰਜਾਬ ਵਿੱਚ 400 ਸਕੂਲ ਬੰਦ ਕੀਤੇ ਜਾਣੇ ਹਨ ਅਤੇ ਸਾਲ ਦੇ ਅੰਤ ਤੱਕ ਸ਼ਰਾਬ ਦੇ 1600 ਨਵੇਂ ਠੇਕੇ ਖੋਲੇ ਜਾਣੇ ਹਨ। ਕਿਰਪਾ ਕਰਕੇ ਇਸ ਇਸ਼ੂ ਨੂੰ ਪ੍ਰਮੁਖਤਾ ਦਿਓ। ਬਾਹਰ ਬੈਠੇ ਸਿੱਖਾਂ ਨੂੰ ਇਸ ਸੰਬੰਧੀ ਲਾਮਬੰਦੀ ਕਰਕੇ ਪੰਜਾਬ ਨੂੰ ਮੁਕੰਮਲ ਤਬਾਹੀ ਤੋਂ ਬਚਾਉਣ ਦੀ ਲੋੜ ਹੈ। ਡਾਕਟਰ ਸਾਹਿਬ, ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਵੀਰ ਪਰਮਜੀਤ ਸਿੰਘ ਸਾਡੇ ਬੜੇ ਪਿਆਰੇ ਵੀਰ ਨੇ, ਪੜ੍ਹਦੇ ਵੀ ਨੇ ਤੇ ਲਿਖਦੇ ਵੀ ਨੇ, ਸਾਨੂੰ ਖਬਰਾਂ ਵੀ ਭੇਜਦੇ ਰਹਿੰਦੇ ਨੇ ਜੀ। ਤੇ ਇਹਨਾਂ ਤੋਂ ਅਸੀਂ ਲਿਬਰਟੀ ਲੈ ਲੈਂਦੇ ਆ ਵੀ ਕੋਈ ਨਹੀਂ, ਇਹਨਾਂ ਦੀ ਈਮੇਲ ਆਈ ਆਪਣੇ ਘਰ ਦੇ ਹੀ ਨੇ, ਫਿਰ ਦੇ ਦੇਵਾਂਗੇ ਜਵਾਬ। ਸੋ ਕਾਫੀ ਹਫ਼ਤੇ ਤੋਂ ਜ਼ਿਆਦਾ ਇਹਨਾਂ ਦੀ ਲਿਖਤ ਨੂੰ ਆਇਆ ਹੋ ਗਿਆ ਜੀ। ਇਨ ਦਾ ਮੀਨ ਟਾਈਮ ਇਹਨਾਂ ਨੇ ਇੱਕ ਹੋਰ ਇਸ਼ੂ ਤੇ ਵੀ ਫਿਰ ਲਿਖਤ ਲਿਖੀ, ਪਰ ਅਸੀਂ ਪਹਿਲੀ ਲਿਖਤ ਨੂੰ ਹੀ ਚੁਣਿਆ ਜੀ। ਦੇਖੋ, ਜ਼ਾਹਰ ਹੈ ਕਿ ਜਿਸ ਲਾਈਨ ਦੇ ਉੱਤੇ ਅਕਾਲੀਆਂ ਦੀ ਸਰਕਾਰ ਨੇ ਪੰਜਾਬ ਨੂੰ ਇਨ ਜਨਰਲ ਔਰ ਸਿੱਖਾਂ ਨੂੰ ਤੋੜ ਦਿੱਤਾ ਹੈ, ਇਹ ਸੱਚਮੁੱਚ ਹੀ ਮੁਕੰਮਲ ਤਬਾਹੀ ਦਾ ਰਸਤਾ ਹੈ ਜੀ। ਔਰ ਇਹ ਫਿਗਰ ਵੀ ਬਿਲਕੁਲ ਠੀਕ ਹੈ ਕਿ 400 ਸਕੂਲ ਬੰਦ ਹੋ ਜਾਣੇ ਨੇ ਸਾਲ ਐਂਡ ਤੱਕ ਜੀ। ਔਰ 1600 ਨਵੇਂ ਠੇਕੇ ਖੋਲਣ ਦੀ ਗੱਲ ਜਿਹੜੀ ਹੈ ਕਿ ਜੇ ਅਸੀਂ ਇੰਨਾ ਹੋਰ ਰੈਵਨਿਊ ਜਾਂ ਆਮਦਨ ਵਧਾਣੀ ਹੈ ਠੇਕਿਆਂ ਦੇ ਨੂੰ ਖੋਲ ਕੇ, ਔਰ ਕਿਸ ਲੈਵਲ ਤੱਕ ਇਹ ਹੈ, ਪਿਛਲੇ ਦਿਨਾਂ 'ਚ ਹੀ ਜਿਹੜਾ ਡੀਜੀਪੀ ਪ੍ਰਿਜ਼ਨਸ ਰਿਟਾਇਰਡ ਸ਼ਾਇਦ ਸ਼ਸ਼ੀਕਾਂਤ ਉਹਦਾ ਨਾਂ ਹੈ, ਉਹਨੇ ਨੇਮ ਕੀਤੇ ਨੇ, ਹਾਲਾਂਕਿ ਨਾਂ ਤਾਂ ਨਹੀਂ ਆਏ ਸਾਹਮਣੇ, ਉਹਨੇ ਕਿਹਾ ਵੀ 10 ਪੋਲੀਟੀਸ਼ੀਅਨ ਨੇ ਜਿਹੜੇ ਇਸ ਨੂੰ ਰਨ ਕਰਦੇ ਨੇ ਜੀ, ਜੋ ਡਰੱਗਸ ਦਾ ਸਾਰਾ ਪਾਰਟ ਹੈ, ਕਿਵੇਂ ਇਹਨੂੰ ਪ੍ਰਮੋਟ ਕੀਤਾ ਜਾਂਦਾ ਜੀ। ਹੁਣ ਜਿਹੜੀ ਗੱਲ ਨਵੀਂ ਇੱਕ ਰੇਸ ਕੋਰਸ ਲੁਧਿਆਣੇ 'ਚ ਸ਼ੁਰੂ ਹੋ ਰਿਹਾ। ਹੁਣ ਰੇਸ ਕੋਰਸ ਕੀ ਹੁੰਦਾ ਸੀ? ਅੰਗਰੇਜ਼ਾਂ ਨੇ ਇਹਨਾਂ ਦੇ ਸ਼ੌਕ ਸੀ, ਸ਼ੌਕ ਦੇ ਨਾਲ ਜੂਆ ਲੱਗਾ ਹੋਇਆ ਕਿ ਘੋੜਿਆਂ ਦੀ ਰੇਸ ਹੁੰਦੀ, ਇਸ ਲਈ ਤੁਸੀਂ ਇਹ ਹਿੰਦੁਸਤਾਨ ਦੇ ਸ਼ਹਿਰਾਂ 'ਚ ਦੇਖੋਗੇ, ਕਲਕੱਤਾ 'ਚ ਰੇਸ ਕੋਰਸ ਮੈਦਾਨ ਹੈ ਜੀ, ਦਿੱਲੀ 'ਚ ਰੇਸ ਕੋਰਸ ਮੈਦਾਨ ਹੈ ਜੀ। ਪਰ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਭਾਵੇਂ ਜਿੰਨਾ ਮਰਜ਼ੀ ਪੰਜਾਬ ਨੂੰ ਉਹਨਾਂ ਨੇ ਦੱਬਿਆ ਹੋਇਆ ਸੀ ਜਾਂ ਹੁਕਮ ਉਹਨਾਂ ਦਾ ਚੱਲਦਾ ਸੀ, ਇਹ ਉਹਨਾਂ ਨੇ ਵੀ ਜੁਰਤ ਨਹੀਂ ਕੀਤੀ ਵੀ ਪੰਜਾਬ ਦੇ ਵਿੱਚ ਕੋਈ ਰੇਸ ਕੋਰਸ ਖੋਲ ਦੇਣ ਵੀ ਇੱਥੇ ਘੋੜਿਆਂ ਦੀ ਦੌੜ ਦੇ ਨਾਲ ਜੂਆ ਲੱਗ, ਕਿਉਂਕਿ ਰੇਸ ਕੋਰਸ ਦਾ ਮਤਲਬ ਘੋੜਿਆਂ ਦਾ ਜੂਆ ਲਾਇਆ ਜਾਂਦਾ ਜੀ। ਸੋ ਹੁਣ ਲੁਧਿਆਣੇ ਦੇ ਵਿੱਚ ਪਹਿਲਾ ਰੇਸ ਕੋਰਸ ਖੋਲਣ ਦੀ ਲਾਈਨ ਜਿਹੜੀ ਹੈ ਉਹ ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਨੇ ਉਹ ਕਲੀਅਰ ਕੀਤੀ ਹੈ ਔਰ ਇਹਦੇ ਨਾਲ ਆਨਲਾਈਨ ਲਾਟਰੀ ਜੀ ਔਰ ਜੂਆ ਘਰ ਕੈਸੀਨੋਸ ਜੀ। ਡਾਕਟਰ ਸਾਹਿਬ, ਅੱਗੇ ਵੀ ਇੱਕ ਵਾਰ ਇਹਨਾਂ ਨੇ ਕੈਸੀਨੋ ਦਾ ਕੰਮ ਸ਼ੁਰੂ ਕੀਤਾ ਸੀ, ਉਹਨੂੰ ਰੋਕ ਦਿੱਤਾ ਗਿਆ ਸੀ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਬਿਲਕੁਲ ਇਹਨਾਂ ਦੇ ਠੀਕ ਹੈ ਵੀ ਇਸ ਤੋਂ ਨੈਕਸਟ ਸਟੈਪ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਚੱਕਲਾ ਘਰ ਖੋਲਣ ਦਾ ਇਹਨਾਂ ਦਾ ਹੋਣਾ ਹੈ। ਸੋ ਹੁਣ ਜੇ ਇਸ ਲੈਵਲ ਤੱਕ ਡੀਜਨਰੇਸ਼ਨ ਹੈ ਤੇ ਸਿੱਖਾਂ ਨੇ ਸੁੱਤੇ ਰਹਿਣਾ ਤੇ ਕਹਿਣਾ ਜੀ ਅਕਾਲੀ ਸਰਕਾਰ ਹੈ, ਪੰਥਕ ਸਰਕਾਰ ਹੈ, ਫਿਰ ਇਹ ਗੁਰੂ ਨੂੰ ਜਵਾਬ ਦੇ ਹੋਣਗੇ। ਪਰ ਇਹਨਾਂ ਨੇ ਬਿਲਕੁਲ ਠੀਕ ਅਬਜ਼ਰਵ ਕੀਤਾ ਕਿ ਇਸ ਰਸਤੇ ਇਹਨਾਂ ਨੇ ਕੌਮ ਨੂੰ ਤੋੜ ਦਿੱਤਾ। ਜੀ ਡਾਕਟਰ ਸਾਹਿਬ, ਤੇ ਲੈਣਾ ਇੱਕ ਛੋਟਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।